With your support, we can raise your voice globally. उन्होंने पगड़ी इशू नो बिल्कुल मतलब कि फ्रांस से राष्ट्रपति के सामने लेके आया ही नहीं है. With your support, we can address those issues that no other media talks about. जो हाल अकालियां ने बादल क्या ने इन्हां ने सिੱਖੀ दिया ते बेड़ा गर्क कीता है. With your support, we can bring you breaking news from around the world. It's about consulting our allies and having a dialogue. These lessons, as I stated, was learned while working with our coalition partners. With your support, we can educate and inform everyone about who Sikhs are and connect our youth to Sikhi. And it's just, representative of a culture that's all about peace. Support your TV channel and help us take your voices to everyone around the world for every human rights issue. United Sikhs ਜਥੇਬੰਦੀ ਨੇ ਫ੍ਰੈਂਚ ਅਤੇ ਯੂਰੋਪੀਅਨ ਕੋਰਟਸ ਦੇ ਨਾਲ-ਨਾਲ United Nations Human Rights Committee ਦਾ ਦਰਵਾਜ਼ਾ ਵੀ ਖੜਕਾਇਆ. All of this is only possible with your generous donations. Continue your support to us and let's go further together. To donate today, please log on to our website www.tv84.tv and donate via PayPal on our website, or you can mail us your donations to TV84 36-01 37th Avenue, Long Island City, New York 11101. Viewers, welcome back in our program. ਜੀ ਡਾਕਟਰ ਸਾਹਿਬ ਤੁਸੀਂ ਅਗਲਾ ਕਿਹੜਾ ਅਹਿਮ ਇਸ਼ੂ ਸਾਡੇ ਦਰਸ਼ਕਾਂ ਨਾਲ ਸਾਂਝਾ ਕਰਨ ਜਾ ਰਹੇ ਹੋ? ਦੇਖੋ ਪਹਿਲਾਂ ਤਾਂ ਅਸੀਂ ਉਹਨਾਂ ਦਰਸ਼ਕਾਂ ਸਰੋਤਿਆਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਜਿਨ੍ਹਾਂ ਨੇ ਕੱਲ ਸਾਡਾ ਕੋਹਿਨੂਰ ਹੀਰੇ ਬਾਰੇ ਜਿਹੜਾ ਸਟੈਂਡ ਸੀ ਜਾਂ ਉਸ ਦੇ ਵੇਰਵੇ ਸੀ ਉਹਦੀ ਸਰਾਹਤਾ ਦੇ ਵਿੱਚ ਫੋਨ ਕਾਲਸ ਔਰ ਮੈਸੇजेस ਕੀਤੇ ਜੀ ਪਰ ਜਿਹੜੀ ਗੱਲ ਮੈਂ ਅੱਜ ਉਸੇ ਵੇਰਵੇ ਨਾਲ ਔਰ ਪਿਛਲੇ 24 ਘੰਟਿਆਂ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਇਸ ਮੁੱਦੇ ਤੇ ਹੁਣ ਅਕਾਲੀ ਵੀ ਜਾਗੇ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਵੀ ਕਿਹਾ ਹੈ ਕਿ ਜੀ ਅਸੀਂ ਪੰਜਾਬ ਸਰਕਾਰ ਨਾਲ ਮਿਲ ਕੇ ਕੇਸ ਕਰਾਂਗੇ ਸੁਪਰੀਮ ਕੋਰਟ ਨੂੰ ਕਹਾਂਗੇ ਅਸੀਂ ਵੀ ਪਾਰਟੀ ਹੈ ਉਹ ਜਿਹੜਾ ਚੰਦੂ ਮਾਜਰਾ ਪ੍ਰੇਮ ਸਿੰਘ MP ਜਿਹੜਾ ਪੋਲੀਟੀਕਲ ਟਰਨ ਕੋਰਟ ਕੀ ਉਹਨੂੰ ਕਹਿੰਦੇ ਨੇ ਗਿਰਗਟ ਉਸ ਦਾ ਬਿਆਨ ਆਇਆ ਕਿ ਜੀ ਅਸੀਂ ਸੈਂਟਰ ਨਾਲ ਇਸ ਮੁੱਦੇ ਤੇ ਬਿਲਕੁਲ ਅਸੀਂ ਜਿਹੜਾ ਉਹ ਟੱਕਰ ਲਵਾਂਗੇ ਔਰ ਇਹ ਸਾਨੂੰ ਕਬੂਲ ਨਹੀਂ ਦਿਸ ਦੈਟ ਜਦੋਂ ਕਿ ਇਹਨਾਂ ਦੀ ਬ੍ਰਿਟਿਸ਼ ਪਾਰਲੀਮੈਂਟ ਦੀ ਇੱਕ ਮੈਂਬਰ ਜਿਹੜੀ ਸ਼ਾਇਦ ਵਿਜ਼ ਕੀ ਉਹਦਾ ਨਾਂ ਹੈ ਉਹਦੀ ਮੋਦੀ ਦੇ ਨਾਲ ਹੀ ਉਸ ਦਾ ਸਟੈਂਡ ਹੁੰਦਾ ਹੈ ਉਹਨੇ ਬੜੀ ਐਪਰੀਸ਼ੀਏਟ ਕੀਤਾ ਕਿ ਜੀ ਸੈਂਟਰ ਗਵਰਨਮੈਂਟ ਨੇ ਜਿਹੜਾ ਸਟੈਂਡ ਲਿਆ ਸੁਪਰੀਮ ਕੋਰਟ 'ਚ ਇਹ ਬਹੁਤ ਜਿਹੜਾ ਸਰਾਹਨਾਯੋਗ ਹੈ ਕਿ ਵੀ ਹੁਣ ਇਹਨੂੰ ਸੈੱਟ ਕਰੋ ਇਹਨੂੰ ਬੰਦ ਕਰੋ ਇਸੇ ਪਾਰਟ ਨੂੰ ਫਿਰ ਨਾਲ ਇਹ ਵੀ ਖਬਰ ਆ ਗਈ ਕਿ ਜੀ ਇੱਕਦਮ ਜਿੱਥੇ ਕੋਹਿਨੂਰ ਹੀਰਾ ਉਸ ਮਿਊਜ਼ੀਅਮ ਸ਼ਾਇਦ ਐਲਬਰਟਾ ਮਿਊਜ਼ੀਅਮ 'ਚ ਰੱਖਿਆ ਉਹ ਅਸਲੀ ਹੀਰਾ ਤਾਂ ਕਦੇ ਕਦੇ ਹੀ ਲਿਆਉਂਦੇ ਨੇ ਉਸ ਦਾ ਗਲਾਸ ਰਿਪਲਾਈਕਾ ਬਣਾ ਕੇ ਰੱਖਿਆ ਕਿ ਜੀ ਉੱਥੇ ਟੂਰਿਸਟਾਂ ਦੀ ਗਿਣਤੀ ਬੜੀ ਵੱਧ ਗਈ ਹੈ ਫਿਰ ਮੈਂ ਇਹ ਵੀ ਦੇਖਿਆ ਵੀ ਕਲੇਮ ਇਕੱਲਾ ਪਾਕਿਸਤਾਨ ਦੀ ਅਦਾਲਤ ਜਾਂ ਇੰਡੀਆ ਦਾ ਨਹੀਂ ਹੈ ਈਵਨ ਅਫਗਾਨਿਸਤਾਨ ਔਰ ਈਰਾਨ ਕਿਉਂਕਿ ਈਰਾਨ ਦਾ ਵੀ ਕਹਿਣਾ ਜੀ ਇਹ ਤਾਂ ਨਾਦਰ ਸ਼ਾਹ ਲਿਆਇਆ ਸੀ ਦਾ ਤਾਂ ਨਾ ਹੀ ਕੋਹਿਨੂਰ ਅਸੀਂ ਫਾਰਸੀ ਦਿੱਤਾ ਹੋਇਆ ਸਾਡਾ ਵੀ ਦਾਅਵਾ ਹੈ ਜੀ ਔਰ ਇੱਥੇ ਨਹੀਂ ਹੈ ਹੁਣ ਉਹਨਾਂ ਨੇ ਆਪਣੀਆਂ ਫਿਲਮਾਂ ਬਣਾ ਕੇ ਉਹ ਸਿੱਖ ਰਾਜ ਵਾਲਾ ਕਾਨਸੈਪਟ ਜਾਂ ਕਿਵੇਂ ਮਹਾਰਾਜਾ ਦਲੀਪ ਸਿੰਘ ਤੋਂ ਖੋਇਆ ਔਰ ਪ੍ਰੈਸ਼ਰਾਈਜ਼ ਕਰਕੇ ਉਹ ਲਿਆ ਉਹਨੂੰ ਪਾਸੇ ਰੱਖ ਕੇ ਉਹਨੂੰ ਮਹਾਭਾਰਤ ਦੇ ਨਾਲ ਜੋੜ ਦਿੱਤਾ ਹੈ ਔਰ ਕਰਨ ਮਨੀ ਇਹਦਾ ਨਾਂ ਰੱਖ ਦਿੱਤਾ ਤੁਸੀਂ ਦੇਖੋ RSS ਦੀ ਜਿਹੜੀ ਕੰਮ ਕਰਨ ਦੀ ਤਰਕੀਬ ਹੈ ਕਿਵੇਂ ਕਰਦੇ ਨੇ ਕਿ ਜੀ ਇਹ ਫਲਾਣਾ ਆਂਧਰਾ ਦੇ ਨੇੜੇ ਫਲਾਣਿਓ ਨਿਕਲਿਆ ਪਰ ਇਸ ਨੂੰ ਇੱਕ ਬੱਚਾ ਜਿਹਨੂੰ ਐਬੰਡਨ ਕਰਕੇ ਪਾਣੀ 'ਚ ਰੋੜਿਆ ਸੀ ਉਸ ਦੇ ਮੱਥੇ ਨਾਲ ਬੰਨ੍ਹ ਦਿੱਤਾ ਤੇ ਉਹ ਸੂਰਜ ਦਾ ਪੁੱਤਰ ਕਰਨ ਮਤਲਬ ਉਹ ਹੁਣ ਮੈਂ ਸ਼ਬਦ ਕਹਿਣਾ ਨਹੀਂ ਚਾਹੁੰਦਾ ਵੀ ਕਰਨ ਜੰਮਿਆ ਕਿਵੇਂ ਜਾਂ ਕਿਹਦੀ ਔਲਾਦ ਇਹ ਬਣਾਉਂਦੇ ਨੇ ਲੇਕਿਨ ਉਹਨੂੰ ਉਹਦੇ ਨਾਲ ਜੋੜ ਦਿੱਤਾ ਉਹਨਾਂ ਨੇ ਕਿਹਾ ਜੀ ਇਹ ਫਿਰ ਉੱਥੋਂ ਹੀ ਆਇਆ ਮਹਾਭਾਰਤ 'ਚ ਜਿਹੜਾ ਮਣੀ ਦਾ ਜ਼ਿਕਰ ਹੈ ਕਰਨ ਮਨੀ ਉਹ ਕੋਹਿਨੂਰ ਹੀਰਾ ਹੀ ਸੀ ਹੁਣ ਤੁਸੀਂ 5000 ਨਾ ਤਾਂ ਮਹਾਭਾਰਤ ਦਾ ਕੋਈ ਸਿਰ ਪੈਰ ਨਾ ਉਹਦੀ ਕੋਈ ਥਾਂ ਪਰ ਉਧਰ ਜੋੜ ਦਿੱਤਾ ਫਿਰ ਕਰਦੇ ਹੁਣ ਤਾਂ ਇੰਨੇ ਕੁ ਦਾਅਵੇਦਾਰ ਹੋ ਗਏ ਕਿ ਵੀ ਉਸ ਤੇ ਹੁਣ ਜਦੋਂ ਥੋੜੇ ਬਹੁਤ ਉਹਨਾਂ ਨੇ ਦੇਖਿਆ ਬਿਜ਼ਾਰ ਹੈ ਸਾਡੇ ਲਈ ਜਿਵੇਂ ਮੈਂ ਕੱਲ ਦੇ ਪ੍ਰੋਗਰਾਮ 'ਚ ਵੀ ਕਿਹਾ ਸੀ ਕਿ ਅਸੀਂ ਜਿੱਥੇ ਸਾਡੇ ਹੀਰਿਆਂ ਵਰਗੇ ਮੁੰਡੇ ਮਾਰ ਦਿੱਤੇ ਨੇ ਜਨਰੇਸ਼ਨ ਮੁਕਾ ਦਿੱਤੀ ਹੈ
ਸਾਡਾ ਰਾਜਕਾਜ ਉਹਨਾਂ ਨੇ ਸੋਵਰਨਿਟੀ ਸਾਡੀ ਖਤਮ ਕਰ ਦਿੱਤੀ, ਅਸੀਂ ਸਬਜੂਗੇਟਡ ਹੈ ਸਾਡੇ ਲਈ ਕੋਈ ਇਹਦੀ ਅਦਰ ਦੈਨ। ਪਰ ਫਿਰ ਵੀ ਇੱਕ ਵੱਡਾ ਹਿੱਸਾ ਜਜ਼ਬਾਤੀ ਤੌਰ ਤੇ ਉਦੋਂ ਹੀਰੇ ਦੀ ਗੱਲ ਹੁੰਦੀ, ਗੱਲ ਇਕੱਲੀ ਇਹ ਨਹੀਂ ਹੁੰਦੀ ਕਿ ਜੀ ਉਹਦੀ ਕੀਮਤ ਬੇਸ਼ੁਮਾਰ ਕੀਮਤ। ਔਰ ਜਿਵੇਂ ਕਿਹਾ ਜਾਂਦਾ ਹੈ ਕਿ ਜਦੋਂ ਹਮਾਯੂੰ ਨੇ ਉਸ ਆਗਰੇ ਦੇ ਕਿਲੇ 'ਚ ਉਹਨੂੰ ਲੈ ਕੇ ਆਪਣੇ ਪਿਓ ਬਾਬਰ ਨੂੰ ਦਿੱਤਾ, ਔਰ ਉਹਦਾ ਪਹਿਲਾ ਜ਼ਿਕਰ ਮਾਡਰਨ ਟਾਈਮ 'ਚ ਬਾਬਰਨਾਮੇ 'ਚ ਮਿਲਦਾ ਹੈ, ਤੇ ਉਹਦੇ 'ਚ ਬਾਬਰ ਨੇ ਕਿਹਾ ਸੀ ਕਿ ਵੀ ਇਹਦੀ ਕੀਮਤ ਨਹੀਂ ਆ, ਕਿ ਇਹਦੀ ਬੇਸ਼ੁਮਾਰ ਕੀਮਤ ਹੈ ਔਰ ਜਾਂ ਇਸ ਦਾ ਇਹ ਅਨਮੋਲ ਹੈ। ਅਨਮੋਲ ਦਾ ਮਤਲਬ ਹੁੰਦਾ ਜਿਹਦੀ ਕੀਮਤ ਨਾ ਪਾਈ ਜਾ ਸਕੇ। ਸੋ ਇਹ ਉਹਨਾਂ ਦੇ ਲਈ ਹੋਏਗਾ ਜਿਨ੍ਹਾਂ ਦੇ ਕੋਲ ਰਾਜ ਭਾਗ ਨੇ, ਤਖਤ ਨੇ। ਔਰ ਅਸੀਂ ਇਹ ਕਿਹਾ ਸੀ ਕਿ ਭਾਈ ਸਾਡੇ ਲਈ ਤਾਂ ਜੋ ਹੈ ਇਸ ਵੇਲੇ ਆਪਣੀ ਸੋਵਰਨਿਟੀ ਰੀਸਟੋਰ ਕਰਨਾ ਮੋਰ ਇੰਪੋਰਟੈਂਟ ਹੈ। ਪਰ ਇੱਕ ਪਾਸੇ ਇਸ ਡਿਬੇਟ ਔਰ ਜਿਉਂ ਹੀ ਇਹ ਸਾਰੀ ਡਿਬੇਟ ਹੁਣ ਮੰਗਣ ਲੱਗੀ, ਉਹਨਾਂ ਨੇ ਵੀ ਟਰਾਇਲ ਬੈਲ ਗੱਲ ਤਾਂ ਸਿੱਖ ਲੈਗੇਸੀ ਨੂੰ ਹੌਲੀ ਹੌਲੀ ਖਤਮ ਕਰਨ ਦੀ ਸੀ। ਪਰ ਅੱਜ ਇਹ ਖਬਰ ਹੈ ਕਿ ਜੀ ਸੈਂਟਰ ਨੇ ਕਿਹਾ ਜੀ ਨਹੀਂ ਸਾਡਾ ਸਟੈਂਡ ਉਹ ਮਿਸਰਿਪਰੈਜ਼ੈਂਟ ਹੋਇਆ ਹੈ, ਅਸੀਂ ਕਦੋਂ ਕਿਹਾ ਵੀ ਸਾਡਾ ਨਹੀਂ ਹੈ ਕਲੇਮ। ਔਰ ਸੰਭਵ ਹੈ ਕਿ ਵੀ ਹੁਣ ਕਿਉਂਕਿ 6 ਵੀਕ ਦਾ ਟਾਈਮ ਸੁਪਰੀਮ ਕੋਰਟ ਨੇ ਦਿੱਤਾ ਹੋਇਆ ਔਰ ਉਹਦੇ ਥੱਲੇ ਉਹਨੂੰ ਜਿਹੜਾ ਐਕਸਟਰਨਲ ਅਫੇਅਰਸ ਮਿਨਿਸਟਰੀ ਦੇ ਥੱਲੇ ਉਹ ਦੁਬਾਰਾ ਆਪਣਾ ਕਲੇਮ, ਮਤਲਬ ਇਹ ਹੈ ਵੀ ਇਹਨਾਂ ਦੀ ਟਰੂ ਇੰਟੈਂਟ ਜ਼ਾਹਰ ਹੋ ਗਈ। ਔਰ ਮੈਂ ਸਮਝਦਾ ਵੀ ਇੱਕ ਪਾਸੇ ਤਾਂ ਗੱਲ ਇਹ ਚੱਲ ਰਹੀ ਹੈ ਕਿ ਵੀ ਇੰਗਲੈਂਡ ਚੋਂ ਸਾਡਾ ਜਿਹੜਾ ਵਿਰਸਾ ਹੈ ਜਿਸ ਦੇ ਨਾਲ ਔਰ ਜਿੰਨੀਆਂ ਹੁਣ ਸਟੋਰੀਜ਼ ਆ ਰਹੀਆਂ ਨੇ ਉਹਦੇ 'ਚ ਸਿੱਖ ਰਾਜ ਜਾਂ ਮਹਾਰਾਜਾ ਦਲੀਪ ਸਿੰਘ ਜਾਂ ਮਹਾਰਾਜਾ ਰਿੰਜ, ਉਹਨੂੰ ਕਈ ਥਾਂ ਤਾਂ ਇੱਕ ਲਾਈਨ ਹੈ, ਕਿਤੇ ਤੇ ਉਹ ਵੀ ਨਹੀਂ ਹੈ, ਬਿਲਕੁਲ ਹੀ ਗਾਇਬ ਹੈ। ਲੇਕਿਨ ਜਿਹੜੀ ਸਟੋਰੀ ਬੇਸ਼ੱਕ ਕੁਝ ਦਿਨ ਪੁਰਾਣੀ ਸੀ ਔਰ ਉਹਨੂੰ ਕਿਸੇ ਨੇ ਉਹਦਾ ਨੋਟਿਸ ਨਹੀਂ ਲਿਆ, ਔਰ ਵਿਚਕਾਰ ਕਿਉਂਕਿ ਇਵੈਂਟਸ ਆ ਗਈਆਂ ਅਸੀਂ ਵੀ ਜਿਹੜਾ ਉਸ ਦਾ ਨੋਟਿਸ ਨਹੀਂ ਲੈ ਸਕੇ ਕਿ ਸਾਨੂੰ ਇਸ ਕਿਸਮ ਦੀਆਂ ਕਹਾਣੀਆਂ ਅਸੀਂ ਇੰਗਲੈਂਡ ਵੱਲ ਤੁਰੀਏ ਕਿ ਜੀ ਉਹ ਵਾਪਸ ਕਰੇਗਾ ਨਹੀਂ ਕਰੇਗਾ। ਇੰਡੀਅਨ ਗਵਰਨਮੈਂਟ ਨੇ ਕੀ ਕਿਹਾ 32 ਸਾਲ ਪਹਿਲਾਂ ਜਿਹੜਾ ਸਾਡਾ ਅਨਮੋਲ ਖਜ਼ਾਨਾ ਜਿਹੜਾ 5 ਸਦੀਆਂ ਦਾ, ਇਹ ਤਾਂ ਹੀਰਾ ਜਾਂ ਦੂਸਰੀ ਚੀਜ਼ ਇਹ ਸਿਰਫ ਪੈਸੇ ਦੇ ਨਾਲ ਤੋਲਣ ਵਾਲੀ ਗੱਲ ਹੈ ਜੀ। ਸਾਡਾ ਉਹ ਲਹੂ ਸਿੰਜਿਆ ਇਤਿਹਾਸ ਜਿਸ ਦੇ ਸਬੂਤ ਜਿਹਦੇ 'ਚ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਦੇ ਹੱਥ ਲਿਖਤ ਸਰੂਪ ਔਰ ਸਾਰਾ ਹੀ ਜੋ 18ਵੀਂ ਸਦੀ 19ਵੀਂ 20ਵੀਂ ਸਦੀ ਦੇ ਘੱਲੂਘਾਰਿਆਂ ਜੋ ਬਚ ਕੇ ਸਾਡੇ ਤੱਕ ਪਹੁੰਚਿਆ ਹੈ, ਜਿਹਨੂੰ ਭਾਰਤੀ ਫੌਜ ਜਿਹੜੀ ਹੈ ਉਹ ਸੈਂਟਰ ਦੇ ਆਦੇਸ਼ਾਂ ਤੇ ਲੁੱਟ ਕੇ ਲੈ ਗਈ, ਟਰੱਕਾਂ 'ਚ ਕਿੰਨੇ 100 ਟਰੰਕਾਂ ਦੇ ਵਿੱਚ ਬੰਦ ਕਰਕੇ ਉਹਨੂੰ ਸੀਲ ਕਰਕੇ ਕਿੱਥੇ ਰੱਖਿਆ ਹੋਇਆ ਜੀ। ਔਰ ਜਦੋਂ ਇੱਕ ਤਬਕਾ ਜਿਨ੍ਹਾਂ ਦੇ ਵਿੱਚ ਉਸ ਕਿਸਮ ਦੇ ਸਰਕਾਰੀ ਟੌਂਟ ਬਟੌਂਟ ਨੇ ਜਿਹੜੇ ਕਹਿੰਦੇ ਨੇ ਜੀ ਅਸੀਂ ਤਾਂ ਵਾਪਸ ਕਰਤਾ ਸੀ, ਲੇਕਿਨ RSS ਤੋਂ ਵੱਧ ਕੇ ਕੋਈ ਇਨਸਾਈਡਰ ਨਹੀਂ ਹੈ ਜਿਹਨੂੰ ਇਹ ਪਤਾ ਹੈ ਵੀ ਕੀ ਹੈਗਾ। ਔਰ RSS ਨੇ ਸਿੱਖਾਂ ਦੇ ਵਿੱਚ ਆਪਣਾ ਇੱਕ ਟੋਲਾ ਰਾਸ਼ਟਰੀ ਸਿੱਖ ਸੰਗਤ ਦੇ ਨਾਂ ਥੱਲੇ ਖੜਾ ਕੀਤਾ ਹੋਇਆ। ਔਰ ਇਹ ਖਬਰ ਆਪਣੇ ਆਪ ਦੇ ਵਿੱਚ ਟੈਸਟੀਮਨੀ ਹੈ ਕਿ ਉਹ ਜਿਹੜਾ ਸਾਡਾ ਅਸਲੀ ਖਜ਼ਾਨਾ ਹੈ ਟ੍ਰੇਜਰਰ, ਉਹ ਹਿੰਦੁਸਤਾਨ ਦੀ ਹਕੂਮਤ ਨੇ ਆਪਣੇ ਕਬਜ਼ੇ 'ਚ ਰੱਖਿਆ ਹੋਇਆ ਹੈ। ਔਰ ਉਹਨੂੰ ਵਾਪਸ ਲੈਣ ਲਈ ਜਿਹੜਾ ਕਿਸੇ ਦਾ ਕੋਈ ਪ੍ਰੈਸ਼ਰ, ਕੋਈ ਲਾਈਨ, ਕੋਈ ਇੰਟਰਨੈਸ਼ਨਲ ਲੈਵਲ ਦੇ ਉੱਤੇ ਕੋਈ ਮੁਹਿੰਮ ਕਦੇ ਨਹੀਂ ਵਿੱਢੀ ਗਈ ਅਦਰ ਦੈਨ ਕਿ ਬਿਆਨ ਇਧਰਲੇ ਉਧਰਲੇ ਹੁੰਦੇ ਨੇ। ਔਰ ਇਹ ਖਬਰ ਸੀ RSS affiliate seeks return of religious tax taken during Operation Blue Star ਕਿ RSS ਦੇ ਨਾਲ ਸੰਬੰਧਿਤ ਜਿਹੜਾ ਗਰੁੱਪ ਹੈ ਜੀ ਉਹਦੀ ਮੰਗ ਹੈ ਕਿ ਜਿਹੜਾ ਜੋ ਆਪਰੇਸ਼ਨ ਬਲੂ ਸਟਾਰ ਦੇ ਦੌਰਾਨ ਜਿਹੜੇ ਧਾਰਮਿਕ ਜਿਹੜੇ ਗ੍ਰੰਥ ਨੇ, ਟੈਕਸ ਨੇ, ਉਹ ਲੈ ਗਈ ਹੈ ਫੌਜ, ਉਹ ਵਾਪਸ ਕੀਤੇ ਜਾਣ। The Rashtriya Sikh Sangat, an affiliate of the RSS, has urged the center to intervene for return of historical and religious material taken by the army from the Golden Temple Harmandir Sahib complex during the 1984 Operation Blue Star at the Akal Takht। ਹੁਣ ਇਹ ਰਾਸ਼ਟਰੀ ਸਿੱਖ ਸੰਗਤ ਦੀ ਮੰਗ ਹੈ ਕਿ ਭਾਈ ਸੈਂਟਰ ਇੰਟਰਵੀਨ ਕਰੇ ਔਰ ਸਿੱਖਾਂ ਦਾ ਜਿਹੜਾ ਇਤਿਹਾਸਕ ਔਰ ਧਾਰਮਿਕ ਮਟੀਰੀਅਲ ਫੌਜ ਲੈ ਗਈ ਸੀ ਉਹ ਵਾਪਸ ਕੀਤਾ ਜਾਏ ਜੀ। The ਰਾਸ਼ਟਰੀ ਸਿੱਖ ਸੰਗਤ also urged inclusion of defense forces in the forthcoming year-long celebrations to commemorate the 350th birth anniversary of Guru Gobind Singh। ਉਹਨਾਂ ਨੇ ਕਿਹਾ ਕਿ ਜਿਹੜੀ 350 ਸਾਲਾ ਗੁਰੂ ਕਲਗੀਧਰ ਪਾਤਸ਼ਾਹ ਦਾ ਜਨਮ ਦਿਨ ਮਨਾਇਆ ਜਾਣਾ, ਉਹਦੇ 'ਚ ਵੀ ਫੌਜ ਦੀ ਸ਼ਮੂਲੀਅਤ। ਹੁਣ ਇਹ ਇੱਕ ਕਿਸਮ ਦਾ ਟੈਕਟੀਕਲ ਮੂਵ ਹੈ ਕਿ ਫੌਜ ਦੇ ਲਈ ਹਰ ਸਿੱਖ ਦੇ ਵਿੱਚ ਕੰਟੈਂਪਟ ਹੈ ਕਿ ਭਾਈ ਇਸ ਫੌਜ ਨੇ ਸਾਡਾ ਅਕਾਲ ਤਖਤ ਢਾਇਆ, ਇਸ ਫੌਜ ਨੇ ਸਾਡੇ ਤੋਂ ਸਾਡੀ ਨਸਲਕੁਸ਼ੀ ਕਰਵਾਈ ਗਈ। ਤੇ ਉਹ ਕਹਿੰਦਾ ਜੀ ਜਿਹੜੇ 350 ਸਾਲਾ ਸੈਲੀਬ੍ਰੇਸ਼ਨ ਹੋਣੀ ਹੈ ਉਹਦੇ 'ਚ ਫੌਜ ਦੀ ਵੀ ਸ਼ਮੂਲੀਅਤ ਕਰੋ ਤਾਂ ਕਿ ਸਿੱਖਾਂ ਨੂੰ ਲੱਗੇ ਜੀ ਫੌਜੀ ਬੈਂਡ ਵੱਜ ਰਿਹਾ ਹੈ, ਫੌਜੀ ਸਲੂਟ ਦੇ ਰਹੇ ਨੇ। ਔਰ ਜਿਹੜੀ ਸਿੱਖਾਂ ਦੀ ਨਫ਼ਰਤ ਹੈ ਫੌਜ ਪ੍ਰਤੀ
ਉਹ ਖਤਮ ਹੋਏ। ਇਹ ਤੁਸੀਂ ਦੇਖੋ ਕਿ ਟੈਕਟੀਕਲ ਮੂਵ ਇਹ ਕਿੱਥੋਂ ਤੱਕ ਸੋਚਦੇ ਨੇ। ਪਰ ਜਿਹੜੀ ਗੱਲ ਮੈਨੂੰ ਸਭ ਤੋਂ ਜਿਸ ਕਰਕੇ ਮੈਂ ਮੇਰੀ ਨਜ਼ਰ ਇਸ ਦੇ ਉੱਤੇ ਗਈ ਕਿ ਇਹਨਾਂ ਨੇ ਜੂਨ 84 ਚ ਉਹ ਸਾਰਾ ਖਜ਼ਾਨਾ ਸਾਡਾ ਇਤਿਹਾਸ ਦਾ ਧਰਮ ਦਾ ਚੁੱਕਣ ਦਾ ਆਰਗੂਮੈਂਟ ਕੀ ਦਿੱਤਾ। ਉਹਦੇ ਚ ਉਹਨਾਂ ਨੇ ਕਿਹਾ this was during a meeting of the Sangat's high-level delegation with Union Defence Minister Manohar Parrikar. It was led by Sangat's General Secretary Avinash Jaiswal. Avinash Jaiswal ਨੇ ਜਿਹੜੀ ਮੰਗ ਕੀਤੀ ਹੈ ਇਹ ਡਿਫੈਂਸ ਮਿਨਿਸਟਰ ਮਨੋਹਰ ਪਾਰਿਕਰ ਦੇ ਨਾਲ ਮੁਲਾਕਾਤ ਦੇ ਵਿੱਚ ਕੀਤੀ ਹੈ। Giving details of the meeting today, Sangat's General Secretary Dr. Avtar Singh, who was part of the delegation, Dr. Avtar Singh ਦੇ delegation ਦੇ ਨਾਲ ਕਿਹਾ, said Parrikar assured to intervene for the return of the religious material that are reportedly in army possession. ਹੁਣ ਇੱਕ ਗੱਲ ਤਾਂ ਇਹਦੇ ਚੋਂ ਜ਼ਾਹਰ ਹੋ ਗਈ ਕਿ ਇਹਨਾਂ ਦੇ ਕੋਲ ਹੈ। ਉਹਨੇ ਕਿਹਾ ਜੀ ਉਹਨੇ ਅਸ਼ੋਰ ਕੀਤਾ ਕਿ ਉਹ ਵਾਪਸ ਕਰੇਗਾ। ਪਰ ਜਿਹੜੀ ਗੱਲ ਮੈਂ ਪਹਿਲਾਂ ਕਹੀ ਹੈ ਹੁਣ ਇਹ ਕੋਟ ਅਨਕੋਟ ਹੈ। The material was taken by the army as precautionary measure during the operation. Now that the dark period in Punjab was long over, with the return of peace and tranquility, they should be returned to Akal Takht and Harmandir Sahib. The delegation urged the minister during the discussion. ਹੁਣ ਤੁਸੀਂ ਅੰਦਾਜ਼ਾ ਲਾਓ ਇਹ ਡੈਲੀਗੇਸ਼ਨ ਨੇ ਉਹਨਾਂ ਨੂੰ ਕਿਹਾ ਕਿ ਜੀ the material was taken by the army as precautionary, ਜਿਹੜਾ ਉਹ ਸਮਾਨ ਲੁੱਟ ਕੇ ਲਗਾਏ ਨੇ ਉਹ ਤਾਂ ਇੱਕ ਸਾਵਧਾਨੀ ਦੇ ਤੌਰ ਤੇ ਸੀ ਤਾਂ ਕਿ ਕਿਤੇ ਸਿੱਖ ਨੂੰ ਡਿਸਟਰੋਏ ਨਾ ਕਰ ਦੇਣ। ਅਸੀਂ ਤਾਂ ਇਹਨੂੰ ਸੰਭਾਲ ਕੇ ਰੱਖਿਆ ਪ੍ਰੀਕਾਸ਼ਨਰੀ ਮੇਜਰ ਡਿਊਰਿੰਗ ਨਾਓ ਦੈਟ ਦਾ ਡਾਰਕ ਪੀਰੀਅਡ ਇਨ ਪੰਜਾਬ। ਹੁਣ ਕਿਉਂਕਿ ਪੰਜਾਬ ਦੇ ਵਿੱਚ ਕਾਲਾ ਦੌਰ ਖਤਮ ਹੋ ਗਿਆ ਔਰ ਪੀਸ ਔਰ ਸ਼ਾਂਤੀ ਆ ਗਈ ਹੈ, ਇਸ ਲਈ ਇਸ ਮਟੀਰੀਅਲ ਨੂੰ ਹੁਣ ਅਕਾਲ ਤਖਤ ਤੇ ਦਰਬਾਰ ਸਾਹਿਬ ਨੂੰ ਵਾਪਸ ਰਿਟਰਨ ਕਰ ਦਿਓ। Shastri said the delegation told Parrikar that the Sikh community wanted the material be adorned in the Harmandir Sahib complex. The committee will be grateful if the pious work was accomplished through you. ਉਹਨਾਂ ਨੂੰ ਕਹਿ ਰਹੇ ਨੇ ਜੀ ਸਿੱਖ ਤੁਹਾਡੇ ਬਹੁਤ ਸ਼ੁਕਰਗੁਜ਼ਾਰ ਹੋਣਗੇ। ਡਿਫੈਂਸ ਮਿਨਿਸਟਰ ਨੂੰ ਕਹਿ ਰਹੇ ਕਿ ਜੀ ਤੁਸੀਂ ਇਹਨੂੰ ਸੰਭਾਲ ਕੇ ਰੱਖਿਆ ਸੀ ਜੂਨ 84 ਵੇਲੇ ਤਾਂ ਕਿ ਇਹ ਨਾ ਹੋਏ। ਹੁਣ ਕਿਉਂਕਿ ਸ਼ਾਂਤੀ ਆ ਗਈ ਹੈ ਇਸ ਲਈ ਇਹਨੂੰ ਵਾਪਸ ਕੀਤਾ ਜਾਏ। ਹੁਣ ਇਸ ਗੱਲ ਦਾ ਸਿੱਖਾਂ ਨੇ ਤਾਂ ਨੋਟਿਸ ਨਹੀਂ ਲਿਆ ਪਰ ਏਜੰਸੀਆਂ ਨੂੰ ਲੱਗਾ ਕਿ ਵੀ ਇਹ ਗੱਲ ਕਿਤੇ ਨਾ ਕਿਤੇ ਟ੍ਰਿਗਰ ਹੋ ਗਈ ਫੇਰ ਕਿ ਮਟੀਰੀਅਲ ਫੌਜ ਦੇ ਕੋਲ ਹੈ, ਮੰਗ ਫੇਰ ਉੱਠੇਗੀ। ਤੇ ਇਸ ਖਬਰ ਦੇ ਜਿਹੜਾ ਇਹ 10 ਅਪ੍ਰੈਲ ਦੀ ਡੇਟ ਲਾਈਨ ਦੀ ਖਬਰ ਹੈ 4 ਦਿਨ ਬਾਅਦ ਫੌਜ ਦਾ ਸਾਬਕਾ ਮੁਖੀ ਜਿਹੜਾ ਜਨਰਲ ਜੇ ਸਿੰਘ ਦਾੜੀ ਕੱਟਾ ਉਹ ਪਹੁੰਚ ਜਾਂਦਾ ਆਪਣੇ ਮੁੰਡਿਆਂ ਨੂੰ ਲੈ ਕੇ ਦਰਬਾਰ ਸਾਹਿਬ ਦੇ ਦਰਸ਼ਨਾਂ ਨੂੰ। ਔਰ ਇਹ ਖਬਰ 14 ਅਪ੍ਰੈਲ ਦੀ ਡੇਟ ਲਾਈਨ ਨਾਲ ਲੱਗੀ ਹੈ। ਸਿੱਖ ਰੈਫਰੈਂਸ ਲਾਇਬ੍ਰੇਰੀ ਦਾ ਸਾਰਾ ਸਮਾਨ ਸ਼੍ਰੋਮਣੀ ਕਮੇਟੀ ਨੂੰ ਵਾਪਸ ਮਿਲ ਗਿਆ ਸੀ ਜਨਰਲ ਜੇ ਸਿੰਘ। ਹੁਣ ਆਰਐਸਐਸ ਨਾਲੋਂ ਕੋਈ ਇਨਸਾਈਡਰ ਨਹੀਂ ਹੈ। ਉਹਨਾਂ ਨੇ ਸਪਸ਼ਟਤਾ ਦੇ ਨਾਲ ਉਹਨਾਂ ਨੇ ਆਰਗੂਮੈਂਟ ਦਿੱਤਾ। ਉਹਨਾਂ ਨੇ ਲੁੱਟਣ ਦਾ ਵੀ ਨਹੀਂ ਕਿਹਾ ਕਿ ਜੀ ਫੌਜ ਨੇ ਲੁੱਟਿਆ। ਉਹਨਾਂ ਨੇ ਕਿਹਾ ਜੀ ਇਹ ਤਾਂ ਉਦੋਂ ਸੰਭਾਲ ਕੇ ਪ੍ਰੀਕਾਸ਼ਨਰੀ ਮੇਜਰ ਰੱਖ ਲਿਆ ਸੀ। ਔਰ ਉਹਨਾਂ ਨੇ ਕਿਹਾ ਜੀ ਤੁਸੀਂ ਇਹ ਹੁਣ ਅਸੀਂ ਵਾਪਸ ਸਜਾ ਦਿਓ ਤੇ ਸਿੱਖ ਕਮੇਟੀ ਤੁਹਾਡੀ ਸ਼ੁਕਰਗੁਜ਼ਾਰ ਹੋਏਗੀ। ਤੇ ਇਹ ਜੇ ਸਿੰਘ ਕਹਿ ਰਿਹਾ ਫੌਜ ਨੇ ਸਾਰਾ ਸਮਾਨ ਸਰਕਾਰ ਨੂੰ ਤੇ ਸਰਕਾਰ ਨੇ ਸ਼੍ਰੋਮਣੀ ਕਮੇਟੀ ਨੂੰ ਦੇ ਦਿੱਤਾ ਸੀ। ਅੰਮ੍ਰਿਤਸਰ ਦੀ ਰੇਟ ਲਾਈਨ 'ਚ ਇਹ ਖਬਰ ਹੈ। ਭਾਰਤੀ ਫੌਜ ਦੇ ਸਾਬਕਾ ਮੁਖੀ ਜੇ ਸਿੰਘ ਨੇ ਕਿਹਾ ਕਿ ਜੂਨ 1984 ਵਿੱਚ ਸਿੱਖ ਰੈਫਰੈਂਸ ਲਾਇਬ੍ਰੇਰੀ ਦਾ ਸਾਰਾ ਸਮਾਨ ਫੌਜ ਨੇ ਭਾਰਤ ਸਰਕਾਰ ਨੂੰ ਸੌਂਪ ਦਿੱਤਾ ਸੀ। ਅੱਜ ਸ੍ਰੀ ਦਰਬਾਰ ਸਾਹਿਬ ਸੂਚਨਾ ਕੇਂਦਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜੇ ਸਿੰਘ ਨੇ ਕਿਹਾ ਕਿ 1984 ਵਿੱਚ ਹੀ ਫੌਜ ਨੇ ਲਾਇਬ੍ਰੇਰੀ ਦੀਆਂ ਕਿਤਾਬਾਂ, ਕਾਗਜ਼ ਪੱਤਰ ਤੇ ਅਸਲਾ ਜੋ ਕੁਝ ਵੀ ਦਰਬਾਰ ਸਾਹਿਬ ਚੋਂ ਕਬਜ਼ੇ 'ਚ ਲਿਆ ਸੀ ਉਸ ਨੂੰ ਬਕਾਇਦਾ ਕਾਗਜ਼ੀ ਕਾਰਵਾਈ ਕਰਕੇ ਭਾਰਤ ਸਰਕਾਰ ਦੇ ਹਵਾਲੇ ਕਰ ਦਿੱਤਾ ਸੀ। ਤੇ ਉਹਨਾਂ ਦੀ ਸੂਚਨਾ ਮੁਤਾਬਕ ਭਾਰਤ ਸਰਕਾਰ ਨੇ ਸਾਰਾ ਸਮਾਨ ਸ਼੍ਰੋਮਣੀ ਕਮੇਟੀ ਦੇ ਹਵਾਲੇ ਕਰ ਦਿੱਤਾ ਸੀ। ਉਹਨਾਂ ਕਿਹਾ ਕਿ ਫੌਜ ਨੇ ਸਾਰਾ ਸਮਾਨ ਘੋਖ ਕੇ ਸਰਕਾਰ ਨੂੰ ਤੇ ਸਰਕਾਰ ਨੇ ਸ਼੍ਰੋਮਣੀ ਕਮੇਟੀ ਨੂੰ ਵਾਪਸ ਕਰ ਦਿੱਤਾ ਸੀ। ਹੁਣ ਇਧਰੋਂ ਰਿਫਿਊਟ ਕਰਵਾ ਦਿੱਤਾ ਹੈ। ਔਰ ਦੂਸਰੀ ਗੱਲ ਹੁਣ ਇਹ ਇੱਕ ਪਾਸੇ ਜਨਰਲ ਵੈਦਿਆ ਮਾਰਿਆ ਜਾਂਦਾ ਹੈ ਜਿਹੜਾ ਫੌਜ ਦਾ ਜਿਹਨੇ ਕਮਾਂਡ ਕਰਕੇ ਹਮਲਾ ਕਰਵਾਇਆ ਤੇ ਹੁਣ ਇਹ ਪੱਗ ਵਾਲੇ ਸਿੱਖ ਜਰਨਲ ਤੋਂ ਜੂਨ 84 ਨੂੰ ਜਿਹੜੀ ਫੌਜ ਦੀ ਕਾਰਵਾਈ ਹੈ ਉਹਨੂੰ ਨਿਆਂ ਸੰਗਤ ਠਹਿਰਾਇਆ ਜਾ। 3-4 ਦਿਨ ਦੇ ਵਿੱਚ ਦੋਨੋਂ ਡਿਵੈਲਪਮੈਂਟਸ ਨੇ। ਜੂਨ 84 ਦੇ ਫੌਜੀ ਹਮਲੇ ਲਈ ਫੌਜ ਨੂੰ ਦੋਸ਼ ਮੁਕਤ ਕਰਦੇ ਜਨਰਲ ਜੇ ਸਿੰਘ ਨੇ ਕਿਹਾ ਕਿ ਇਸ ਕਾਰਵਾਈ ਲਈ ਫੌਜ ਨੂੰ ਕਿਸੇ ਤਰ੍ਹਾਂ ਵੀ ਦੋਸ਼ੀ ਨਹੀਂ ਮੰਨਿਆ ਜਾ ਸਕਦਾ। ਉਹਨਾਂ ਕਿਹਾ ਕਿ ਫੌਜ ਨੇ ਹੁਕਮ ਮੰਨਿਆ ਹੈ ਤੇ ਫੌਜ ਵੱਲੋਂ ਹੁਕਮ ਅਦੂਲੀ ਕੀਤੀ ਜਾਣ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ। ਹੁਣ ਇਹ ਤੁਸੀਂ ਅੰਦਾਜ਼ਾ ਲਾ ਲਓ ਕਿ ਦੁਸ਼ਮਣ ਕਿਹੜੇ-ਕਿਹੜੇ ਪਾਸਿਓਂ ਕੀ ਕਰ ਰਿਹਾ
ਤੇ ਸਾਡੇ ਵਿਖੇ ਹੋਏ RSS ਦੇ ਇਹ ਮਕਾਰ ਔਰ ਬਾਦਲ ਔਰ ਇਹਨਾਂ ਦਾ ਸਾਰਾ ਕੋੜਮਾ, ਇਹ ਕਿਸ ਕਿਸਮ ਦੀਆਂ ਨੀਤੀਆਂ ਜਿਹੜੀਆਂ ਨੇ ਉਹਨਾਂ ਦੇ ਉੱਤੇ ਅਮਲ ਦਰਾਮਦ ਕਰ ਰਹੇ ਨੇ। ਪਰ ਕੁੱਲ ਮਿਲਾ ਕੇ ਇਹ ਇੱਕ ਫੈਕਟ ਹੈ ਸਾਹਮਣੇ, ਔਰ ਮੈਂ ਮੋਰ ਕ੍ਰੈਡੀਬਿਲਿਟੀ ਜਿਹੜਾ ਰਾਸ਼ਟਰੀ ਸਿੱਖ ਸੰਗਤ ਨੇ ਜੋ ਕਿਹਾ ਡਿਫੈਂਸ ਮਿਨਿਸਟਰ ਨੂੰ, ਉਹਨੂੰ ਦੇਖ ਕੇ ਕਹਿਣਾ ਚਾਹੁੰਦਾ ਕਿ ਬਜਾਏ ਅਸੀਂ ਡਿਸਟਰੈਕਟ ਹੋਈਏ, ਸਾਨੂੰ ਇੰਗਲੈਂਡ ਦੇ ਨਾਲ ਹੋਏ ਕਿ ਜੀ ਉੱਥੋਂ ਲਿਆਣਾ ਹੈ ਇੱਧਰ, ਸਾਨੂੰ ਇਹ ਹੋਏ ਕਿ ਵੀ ਸਾਡਾ ਜਿਹੜਾ ਖਜ਼ਾਨਾ ਉਹ ਤਾਂ 150 ਸਾਲ ਪਹਿਲਾਂ ਗਿਆ, ਸੋਵਰਨਟੀ, ਉਹ ਜਿਵੇਂ ਕਿਸੇ ਨੇ ਲਿਖਿਆ ਇਹਦੇ ਤੇ ਸਟੋਰੀ ਕਿ ਕੋਹਿਨੂਰ ਦਾ ਮਾਲਕ ਉਹ ਹੈ ਜਿਹਦੀ ਲਾਠੀ ਤਗੜੀ ਹੈ, ਜੇ ਤਗੜੀ ਵਾਲੇ ਲੈ ਗਏ ਫਿਰ ਉਹਦੇ ਨਾਲ ਜੁੜੀ ਮਿੱਥ ਵੀ ਹੈ, ਕਿਉਂਕਿ ਉੱਥੇ ਕਿਸੇ ਮਰਦ ਰਾਜੇ ਨੂੰ ਕੁਈਨ ਨਹੀਂ ਰਹੀ ਹੈ ਵੈਸੇ, ਔਰ ਇਹ ਮਿੱਥ ਵੀ ਕੋਹਿਨੂਰ ਦੇ ਨਾਲ ਜੁੜੀ ਹੋਈ ਹੈ ਕਿ ਜੀ ਜਿਹਦੇ ਕੋਲ ਵੀ ਇਹ ਗਿਆ ਉਹਦਾ ਝੁੱਗਾ ਗਾਲ ਦਿੱਤਾ ਉਹਨੇ। ਜਿਸ ਰਾਜੇ ਦੇ ਕੋਲ, ਜਿਸ ਬਾਦਸ਼ਾਹ, ਜਿਸ ਸਲਤਨਤ ਕੋਲ ਗਿਆ ਵੀ ਹੈ ਬੜੀ ਚਮਕ, ਬੜਾ ਸੋਹਣਾ, ਪਰ ਉਹਦਾ ਬੈਡ ਲੱਕ ਸ਼ੁਰੂ ਹੋ ਜਾਂਦਾ ਹੈ। ਇਸ ਲਈ ਉਹਨਾਂ ਨੇ ਇੰਗਲੈਂਡ ਵਾਲਿਆਂ ਨੇ ਪਹਿਲਾਂ ਤਾਂ ਬੈਡ ਲੱਕ ਖਤਮ ਕਰਨ ਲਈ ਉਹਨੂੰ ਤੋੜਿਆ 3 ਹਿੱਸਿਆਂ 'ਚ। ਫਿਰ ਇਹ ਕਹਾਣੀ ਆ ਗਈ ਕਿ ਜੇ ਮਰਦ ਰਾਜਾ ਹੋਏ ਫਿਰ ਬੈਡ ਲੱਕ ਹੁੰਦਾ ਹੈ ਤੇ ਕੁਈਨ ਨੂੰ ਨਹੀਂ ਹੁੰਦਾ, ਪਰ ਕੁਈਨ ਨੇ ਵੀ ਅਲਟੀਮੇਟਲੀ ਉਹ ਮਿਊਜ਼ੀਅਮ ਨੂੰ ਹੀ ਦਿੱਤਾ ਹੋਇਆ। ਸੋ ਸਾਡਾ ਇਸ ਕਿਸਮ ਦੇ ਨਾਲੋਂ ਇਸ ਵੇਲੇ ਜਿਹੜਾ 32 ਸਾਲ ਪਹਿਲਾਂ ਜੋ ਸਾਡਾ ਖਜ਼ਾਨਾ ਲੁੱਟਿਆ, ਜਿਹਦਾ ਕੋਈ ਜਿਹੜਾ ਉਹ ਬਦਲ ਨਹੀਂ ਹੋ ਸਕਦਾ, ਉਸ ਨੂੰ ਵਾਪਸ ਮੁੜਵਾਉਣ ਲਈ ਸਾਨੂੰ ਜਿਹੜਾ ਉਹ ਇੱਕ ਮੁਹਿੰਮ ਵਿੱਢਣ ਦੀ ਲੋੜ ਹੈ। ਜੀ ਡਾਕਟਰ ਸਾਹਿਬ, ਬਿਲਕੁਲ ਤੁਸੀਂ ਠੀਕ ਕਿਹਾ। ਇਸ ਨਾਲ ਲੈਣਾ ਬ੍ਰੇਕ। ਵਿਊਅਰਸ, ਸਾਡੇ ਨਾਲ ਇਸ ਤਰ੍ਹਾਂ ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।